ਸੋ ਪੰਜਾਬ ਦੇ ਸਕੂਲਾਂ ਬਾਰੇ ਖਬਰ ਆ ਰਹੀ ਹੈ ਸ਼ਰਮਾ ਜੀ, ਕਹਿੰਦੇ ਕਿ ਹੁਣ ਹਾਈਟੈਕ ਕੈਮਰਿਆਂ ਦੀ ਨਜ਼ਰ 'ਚ ਰਹਿਣਗੇ ਸਕੂਲ। ਪ੍ਰਵੀਨ ਜੀ, ਪੰਜਾਬ 'ਚ ਇਸ ਮੌਕੇ ਜੇਕਰ ਸਾਰਿਆਂ ਤੇ ਕੋਈ ਵੱਧ ਨਜ਼ਰ ਰੱਖ ਰਿਹਾ ਹਾਂਜੀ, ਤਾਂ ਉਹ ਵਿਜੀਲੈਂਸ ਰੱਖ ਰਿਹਾ। ਠੀਕ ਹੈ ਜੀ। ਤੇ ਵਿਜੀਲੈਂਸ ਉੱਤੇ ਨਜ਼ਰ ਰੱਖਣ ਲਈ ਕਹਿੰਦੇ ਵਿਜੀਲੈਂਸ ਥਾਣਿਆਂ 'ਚ ਵੀ ਕੈਮਰੇ ਲੱਗ ਰਹੇ ਆ। ਅੱਛਾ, ਤੇ ਇੱਧਰ ਜੇਕਰ ਸਰਕਾਰ ਨੂੰ ਕੋਈ ਸਭ ਤੋਂ ਵੱਧ ਤੰਗ ਕਰਦਾ, ਕਹਿੰਦੇ ਮਾਸਟਰ ਤੰਗ ਕਰਦੇ ਆ, ਚਾਹੇ ਉਹ ਲੱਗ ਗਏ ਹੋਣ ਚਾਹੇ ਲੱਗਣ ਵਾਲੇ ਹੋਣ। ਇਸ ਲਈ ਕਹਿੰਦੇ ਮਾਸਟਰਾਂ ਤੇ ਨਜ਼ਰ ਰੱਖਣ ਲਈ ਵੀ ਕੈਮਰੇ ਲਾਉਣੇ ਆ। ਸੋ ਪੰਜਾਬ ਦੇ ਸਾਰੇ ਵਿਜੀਲੈਂਸ ਥਾਣਿਆਂ 'ਚ ਜੀ, ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ, ਚਾਹੇ ਉਹ ਪ੍ਰਾਇਮਰੀ ਸਕੂਲ ਨੇ, ਚਾਹੇ ਉਹ ਮਿਡਲ ਨੇ, ਚਾਹੇ ਉਹ ਹਾਈ ਤੇ ਸੀਨੀਅਰ ਸੈਕੰਡਰੀ, ਜਿੰਨੇ ਵੀ ਪੰਜਾਬ ਦੇ ਸਕੂਲ ਨੇ, 23 ਜ਼ਿਲ੍ਹਿਆਂ 'ਚ 18,897 ਸਕੂਲਾਂ 'ਚ ਕਹਿੰਦੇ 20,000 ਤੋਂ ਵੱਧ ਕੈਮਰੇ ਲੱਗਣੇ ਆ ਜੀ। ਇਹਦਾ ਮਤਲਬ 18,897 ਕੈਮਰੇ ਤਾਂ ਸਿੱਧਾ ਹੀ ਨੇ। ਤੋ ਜਿਹੜੇ ਮਤਲਬ ਜੇ ਆਪਾਂ ਕਹੀਏ 1,000-1,200 ਕੈਮਰੇ ਵੱਧ ਲੱਗਣੇ ਆ, ਹਾਂਜੀ, ਇਹਦਾ ਮਤਲਬ ਉਹ ਕੈਮਰੇ ਕਿਤੇ ਨਾ ਕਿਤੇ ਕੁਝ ਸਕੂਲ ਹੋ ਸਕਦਾ ਕਿ 2 ਗੇਟ ਹੋਣ, ਵੱਡੇ ਹੋਣ, ਜਾਂ ਕੁਝ ਇਸ ਪਹਿਲੂ ਦੇ ਹੋਣ, ਇਸ ਲਈ ਉੱਥੇ 2 ਕੈਮਰੇ ਲੱਗਣ। ਜ਼ਿਆਦਾਤਰ ਇਹ ਕੈਮਰਿਆਂ ਦਾ ਮਸਲਾ ਇਹੀ ਹੈ ਕਿ ਮੁੱਖ ਗੇਟ ਤੇ ਸਕੂਲ ਦੇ ਬਾਹਰੋਂ ਜਿਹੜੇ ਸ਼ਰਾਰਤੀ ਅੰਸਰ ਬਾਹਰ ਖੜਦੇ ਰਹਿੰਦੇ ਨੇ, ਉੱਥੇ ਗੇਟ ਤੇ ਆ ਜਾਂਦੇ ਨੇ, ਜਾਂ ਕੌਣ ਆਇਆ ਸਕੂਲ 'ਚ, ਕੌਣ ਗਿਆ, ਮਾਸਟਰ ਕਿੰਨੇ ਵਜੇ ਆਏ ਸੀ, ਕਿੰਨੇ ਵਜੇ ਨਹੀਂ, ਅੰਗੂਠਾ ਰਜਿਸਟਰ ਆਪਸ 'ਚ ਕੈਮਰੇ ਨਾਲ ਮੇਲ ਖਾਂਦਾ ਕਿ ਨਹੀਂ, ਇਹ ਸਾਰੇ ਪਹਿਲੂ ਵੀ। ਸੋ ਇਹਨਾਂ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ 18,897 ਸਰਕਾਰੀ ਸਕੂਲਾਂ 'ਚ ਜਿਹੜੇ ਹਰ ਪੱਧਰ ਦੇ ਨੇ, ਸਾਡੇ ਪ੍ਰਾਇਮਰੀ, ਮਿਡਲ ਤੇ ਹਾਈ, ਸੀਨੀਅਰ ਸੈਕੰਡਰੀ, ਉਹਨਾਂ ਸਾਰਿਆਂ 'ਚ 20,000 ਦੇ ਕਰੀਬ ਕੈਮਰੇ ਲੱਗਣੇ ਜੀ ਕਹਿੰਦੇ। ਇਹਦੇ ਲਈ ਬਕਾਇਦਾ ਤੌਰ ਤੇ ਸਰਕਾਰ ਨੇ ਫੰਡ ਜਾਰੀ ਕਰਤਾ ਔਰ ਸਮਾਂ ਹੱਦ ਤੈਅ ਕਰਤੀ ਆ ਪ੍ਰਵੀਨ। ਠੀਕ ਹੈ ਜੀ। ਔਰ ਇਹ ਫੰਡ ਮੈਂ ਦੱਸ ਦਿਆਂ ਕਿ ਕੇਂਦਰੀ ਇੱਕ ਫੰਡ ਦੇ ਹਵਾਲੇ ਨਾਲ 29 ਫਰਵਰੀ ਤੱਕ ਜੀ ਇਹ ਕੈਮਰੇ ਲੱਗਣ ਦਾ ਕੰਮ ਮੁਕੰਮਲ ਹੋਣ ਦੀ ਹਦਾਇਤ ਜਾਰੀ ਹੋਈ, 29 ਫਰਵਰੀ 2024 ਤੱਕ। ਸੋ ਇਸ ਲਈ ਅੱਜ ਜਨਵਰੀ ਮਹੀਨਾ ਤੇ ਫਰਵਰੀ ਮਹੀਨਾ 2 ਮਹੀਨੇ ਸਰਕਾਰ ਕੋਲ ਹੈਗੇ ਨੇ, ਉਹਨਾਂ ਚੋਂ ਵੀ ਇੱਕ ਹਫ਼ਤਾ ਲਗਭਗ ਲੰਘ ਗਿਆ। ਸੋ ਇਸ ਲਈ ਇਹਦੇ ਵਿੱਚ ਇਹਨਾਂ ਨੇ 20,000 ਕੈਮਰੇ ਲਾਉਣੇ ਆ ਜੀ। ਹਾਂ, ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਕਹਿੰਦੇ ਜੀ ਇਹ ਫਰਕ ਇਹ ਹੈ ਕਿ ਇਹ ਕੈਮਰੇ ਹਾਈਟੈਕ ਹੋਣਗੇ। ਪ੍ਰਵੀਨ ਜੀ, ਕੁਝ ਸਕੂਲਾਂ 'ਚ, ਪੰਜਾਬ ਦੇ ਸ਼ਹਿਰੀ ਖੇਤਰ ਦੇ ਕੁਝ ਸਕੂਲਾਂ 'ਚ ਪਹਿਲਾਂ ਤੋਂ ਕੈਮਰੇ ਲੱਗੇ ਨੇ, ਕੁਝ ਵੱਡੇ ਸਕੂਲਾਂ 'ਚ ਪਹਿਲਾਂ ਤੋਂ ਕੈਮਰੇ ਲੱਗੇ ਨੇ। ਹਾਂਜੀ, ਪਰ ਕੀ ਉਹਨਾਂ ਦੀ ਕੁਆਲਿਟੀ ਤੇ ਜਿਹੜਾ ਹੁਣ ਹੁਕਮ ਹੋਇਆ ਉਹਨਾਂ 'ਚ ਫਰਕ ਹੋਏਗਾ? ਇਸ ਮੌਕੇ ਕਹਿੰਦੇ ਜੀ 15,327 ਐਲੀਮੈਂਟਰੀ ਹੈ ਨਾ, ਤੇ 3,570 ਸੈਕੰਡਰੀ, ਤੇ 300 ਇਹਨਾਂ ਸਕੂਲਾਂ 'ਚ 377 ਕਰੋੜ 377 ਲੱਖ ਰੁਪਏ ਨਾਲ ਕੈਮਰੇ ਲੱਗਣੇ। 377 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਕਹਿੰਦੇ ਉਹ ਜਾਰੀ ਹੋਈ ਹੈ, ਤੇ 4 ਮਹੀਨਿਆਂ ਦਾ ਇੱਕ ਸਰਵੇ ਹੋਇਆ। ਉਸ ਸਰਵੇ ਤੋਂ ਬਾਅਦ ਇਹ ਸਿੱਖਿਆ ਵਿਭਾਗ ਦੇ ਹਵਾਲੇ ਨਾਲ ਹਦਾਇਤ ਜਾਰੀ ਹੋਈ ਹੈ ਕਿ ਭਾਈ ਇਹ ਕੈਮਰੇ ਲੱਗਣੇ ਚਾਹੀਦੇ ਨੇ, ਉਹਦੇ ਹਾਈਟੈਕ ਹੋਣੇ ਚਾਹੀਦੇ ਨੇ। ਹਾਂ, ਇਹਦੇ ਵਿੱਚ ਖਾਸ ਗੱਲ ਇਹ ਹੋਊਗੀ ਕਿ ਸਕੂਲਾਂ ਨੂੰ ਬਕਾਇਦਾ ਜਿਹੜੀ ਹਦਾਇਤ ਕੀਤੀ ਗਈ ਹੈ ਕਿ ਸਕੂਲ ਮੁਖੀ ਤੇ ਉਹਦੀ ਅਗਵਾਈ 'ਚ, ਉਹਦੀ ਦੇਖ ਰੇਖ 'ਚ ਸਕੂਲ ਮੈਨੇਜਮੈਂਟ ਇਹ ਕੈਮਰੇ ਖਰੀਦੂਗੀ, ਤੇ ਉਹ ਤੋਂ ਬਾਅਦ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਤੇ ਸਕੂਲ ਮੁਖੀ, ਇਹਨਾਂ ਦੇ ਜੁਆਇੰਟ ਦਸਤਖਤ ਚਾਹੀਦੇ ਨੇ ਉਹ ਸਾਰੀ ਖਰੀਦ ਤੇ, ਤੇ ਉਹ ਤੋਂ ਬਾਅਦ ਉਹਦਾ ਸਾਰਾ ਕੁਝ ਰਜਿਸਟਰ ਦੇ ਵਿੱਚ, ਰਜਿਸਟਰ ਤੇ ਵੀ ਤੇ ਇਹਨਾਂ ਦੇ ਐਪ ਤੇ ਵੀ ਉਹ ਅਪਡੇਟ ਵੀ ਦੇਣਾ ਹੋਊਗਾ ਕਿ ਫੰਡ ਦਾ ਖਰਚ, ਕਿਉਂਕਿ ਇਹ ਫੰਡ 29 ਫਰਵਰੀ ਤੱਕ ਨਿਬੇੜਨਾ। ਠੀਕ ਹੈ, ਇਹ ਵੀ ਜ਼ਰੂਰੀ ਹੈ। ਸੋ ਇਸ ਲਈ ਜਿਨ੍ਹਾਂ ਸਕੂਲਾਂ 'ਚ ਕੈਮਰੇ ਲੱਗੇ ਨੇ ਉਹਨਾਂ ਨੂੰ ਵੀ ਉਹ ਜਾਣਕਾਰੀ ਦੇਣੀ ਪੈਣੀ ਹੈ ਕਿ ਅਸੀਂ ਇਹਨਾਂ ਨੂੰ ਹਾਈਟੈਕ ਕਰ ਰਹੇ ਹਾਂ, ਇਸ ਲਈ ਆ ਕੈਮਰੇ ਖਰੀਦਣੇ ਆ, ਉਹਦੀ ਵੱਖਰੀ ਜਾਣਕਾਰੀ ਦੇਣੀ ਪੈਣੀ ਹੈ। ਸੋ ਪੂਰਾ ਦਸਤਾਵੇਜ਼ੀ ਕੰਮ ਕਰਨ ਤੋਂ ਬਾਅਦ ਇਹ ਰੂਪ ਹੋਏਗਾ। ਅਸਲ ਦੇ ਵਿੱਚ ਇਹ ਸਰਕਾਰ ਦੀ ਆਪਣੇ ਪੱਧਰ ਤੇ, ਜ਼ਿਲ੍ਹਾ ਪੱਧਰ ਤੇ ਨਜ਼ਰ ਰੱਖਣ ਦਾ ਵੀ ਇੱਕ ਤਰੀਕਾ ਹੈ। ਸੋ ਇਹਦੇ ਨਾਲ ਇੱਕ ਸੁਧਾਰ ਦੀ ਆਸ ਵੀ ਜਾਗਦੀ ਹੈ, ਇੱਕ ਤੀਜੀ ਨਜ਼ਰ। ਸੋ ਪਰ ਜਿੱਥੇ ਇਹ ਜਾਗਦੀ ਆ ਉੱਥੇ ਇਹ ਵੀ ਸਵਾਲ ਹੈ ਕਿ ਹੁਣ ਅਸੀਂ ਸਾਰੇ ਕਿਸੇ ਨਾ ਕਿਸੇ ਦੀ ਨਜ਼ਰ 'ਚ ਚੋਰ ਬਣਦੇ ਜਾ ਰਹੇ ਹਾਂ। ਮਤਲਬ ਵੱਡੀ ਦੁਕਾਨ, ਵੱਡੇ ਮਾਲ, ਵੱਡੇ ਬਾਜ਼ਾਰ, ਕੈਮਰਾ ਲਾ ਕੇ ਜਦੋਂ ਇਹ ਲਿਖਿਆ ਜਾਂਦਾ ਹੈ ਤੁਸੀਂ ਕੈਮਰੇ ਦੀ ਨਜ਼ਰ 'ਚ ਹੋ, ਹਾਂਜੀ, ਬਿਲਕੁਲ, ਮਤਲਬ ਉਹਨਾਂ ਨੂੰ ਇਹ ਲੱਗਦਾ ਕਿ ਤੁਸੀਂ ਕੁਝ ਚੱਕ ਸਕਦੇ ਹੋ। ਇਸ ਲਈ ਤੁਹਾਨੂੰ ਦੱਸ ਰਿਹਾ ਕਿ ਭਾਈ ਫੜੇ ਜਾਓਗੇ, ਕੈਮਰਾ ਦੇਖ ਰਿਹਾ। ਸੋ ਇਸ ਲਈ ਇਹ ਕੈਮਰੇ ਲੱਗਣੇ ਜਿੱਥੇ ਤੁਹਾਡੀ ਨਿਜਤਾ ਭੰਗ ਕਰਦੇ ਨੇ, ਉੱਥੇ ਕਿਤੇ ਨਾ ਕਿਤੇ ਇਹ ਵੀ ਪਹਿਲੂ ਆ ਕਿ ਤੁਹਾਨੂੰ ਸਾਰਿਆਂ ਨੂੰ ਸ਼ੱਕੀ ਬਣਾਉਂਦੇ ਨੇ ਕਿ ਤੁਹਾਡੇ ਤੇ ਭਰੋਸਾ ਨਹੀਂ ਹੈ। ਇਹ ਬੇਭਰੋਸਗੀ ਦਾ ਵੀ ਇੱਕ ਪ੍ਰਤੀਕ ਹੈ। ਪਰ ਇਹ ਕੈਮਰਾ ਕਲਚਰ ਹੁਣ ਸਾਡੇ ਘਰਾਂ ਦੇ ਅੰਦਰ ਤੱਕ ਆ ਗਿਆ, ਬਿਲਕੁਲ, ਸਾਡੀਆਂ ਰਸੋਈਆਂ, ਡਰਾਇੰਗ ਰੂਮਾਂ ਤੱਕ ਆ ਗਿਆ। ਸੋ ਇਸ ਲਈ ਇਹ ਕਿਸ ਸਥਿਤੀ 'ਚੋਂ ਅਸੀਂ ਲੰਘ ਰਹੇ ਹਾਂ, ਇਸ ਨੂੰ ਵੀ ਸਮਝਣ ਦੀ ਲੋੜ ਹੈ। ਜੀ।
ਤੇ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਪੰਜਾਬ ਦੇ ਕਹਿੰਦੇ ਜਿਹੜੇ ਮਾਸਟਰ ਆ ਉਹ ਬੇਤੁਕੇ ਸਰਕਾਰੀ ਹੁਕਮਾਂ ਤੋਂ ਔਖੇ ਹੋਏ ਪਏ ਆ ਜੀ। ਪ੍ਰਵੀਨ ਜੀ, ਕੀ ਕਰਨ ਆਪਾਂ ਪਿਛਲੇ ਦਿਨੀ ਮਿਡ ਡੇ ਮੀਲ ਦੇ ਚੇਂਜ ਹੋਏ ਉਹਦੇ ਹਿਸਾਬ ਨਾਲ ਗੱਲ ਕੀਤੀ ਸੀ ਕਿ ਜੀ ਕਿ ਮੰਗਲਵਾਰ ਨੂੰ ਹੁਣ ਰਾਜਮਾ ਚੌਲ ਬਣਿਆ ਕਰਨਗੇ, ਦਾਲ ਚੌਲ ਨਹੀਂ ਬਣਨੇ ਜੀ, ਸੋਮਵਾਰ ਨੂੰ ਨਾਲ ਕੇਲਾ ਵੀ ਦੇਣਾ ਪਊਗਾ ਜੀ, ਹਫ਼ਤੇ ਇੱਕ ਦਿਨ ਖੀਰ ਵੀ ਬਣੂਗੀ ਜੀ, 5 ਤੋਂ 7 ਰੁਪਏ ਫੰਡ ਵਧਾਇਆ ਜੀ। ਤੇ ਪਰ ਪੰਗਾ ਪਾਇਆ ਬੁੱਧਵਾਰ ਨੇ। ਅੱਛਾ। ਬੁੱਧਵਾਰ ਨੂੰ ਕਹਿੰਦੇ ਜੀ ਕਿ ਕਾਲੇ ਛੋਲੇ, ਉਹਨਾਂ 'ਚ ਚਿੱਟੇ ਛੋਲੇ ਆਲੂ ਪਾ ਕੇ ਬਣਾਉਣੇ ਆ ਤੇ ਨਾਲ ਪੂਰੀਆਂ ਦੇਣੀਆਂ ਜੀ। ਕਾਲੇ ਛੋਲੇ ਆਲੂ ਪਾ ਕੇ ਪਹਿਲਾਂ ਵੀ ਬਣਦੇ ਸੀ, ਪਹਿਲਾਂ ਉਹਨਾਂ ਦਾ ਰੋਟੀ ਦਿੰਦੇ ਸੀ, ਤੇ ਹੁਣ ਉਹਨਾਂ 'ਚ ਚਿੱਟੇ ਛੋਲੇ ਵੀ ਪਾਉਣੇ ਆ ਤੇ ਨਾਲ ਪੂਰੀਆਂ ਦੇਣੀਆਂ। ਫਿਰ ਪੂਰੀਆਂ ਵੀ ਗਰਮ ਤੇ ਫੁੱਲੀਆਂ ਹੋਈਆਂ ਦੇਣੀਆਂ। ਠੀਕ ਹੈ ਜੀ। ਆ ਬੁੱਧਵਾਰ ਤੋਂ ਨਿਯਮ ਲਾਗੂ ਹੋਇਆ ਸੀ। ਵੈਸੇ ਤਾਂ ਹੁਣ ਸਕੂਲਾਂ ਨੂੰ ਛੁੱਟੀ ਦੀ ਹਦਾਇਤ ਹੋ ਗਈ ਸਰਦੀ ਦੇ ਕਰਕੇ ਦੁਬਾਰਾ, ਕਿ ਮਿਡ ਡੇ ਮੀਲ ਵੀ ਸਕੂਲ ਹਲੇ ਬੰਦ ਰਹਿਣਗੇ, ਆ ਸਾਰੇ ਸਕੂਲ ਵੀ ਆਂਗਨਵਾੜੀ ਵੀ ਬੰਦ ਰਹਿਣਗੇ। ਪਰ ਜਿਹੜੇ ਹੁਣ ਸਰਕਾਰੀ ਸਕੂਲ ਨੇ ਜਿਹੜੇ ਚੱਲਦੇ ਨੇ, ਜਿੱਥੇ 5ਵੀਂ ਤੱਕ ਦੇ ਜਵਾਕਾਂ ਨੂੰ ਇਹ ਸਾਰਾ ਕੁਝ ਦੇਣਾ ਹੁੰਦਾ, ਉੱਥੇ ਹੁਣ ਬੁੱਧਵਾਰ ਨੂੰ ਜਦ ਵਾਰੀ ਆਈ ਤਾਂ ਜਿਹੜੀ ਮਿਡ ਡੇ ਮੀਲ ਪਕਾਉਣ ਵਾਲੇ ਹੈਗੇ ਨੇ ਮੁਲਾਜ਼ਮ ਜੀ, ਉਹਨਾਂ ਨੇ ਹੱਥ ਖੜੇ ਕਰਤੇ। ਕਹਿੰਦੇ ਜੀ ਜਾਂ ਤਾਂ ਸਾਤੋਂ ਪੂਰੀਆਂ ਤਲਾ ਲਓ ਜਾਂ ਸਾਤੋਂ ਖਿਲਾ ਲਓ। ਹੁਣ ਪ੍ਰਸ਼ਾਦੇ ਤਾਂ ਪ੍ਰਵੀਨ ਜੀ ਆਪਣੇ ਘਰਾਂ 'ਚ ਆਮ ਹੈ ਕਿ ਆਪਾਂ ਇਕੱਠੇ ਪਕਾ ਕੇ ਰੱਖ ਲੈਂਦੇ ਆ। ਸੋ ਹੁਣ ਇਹ ਕਹਿੰਦੇ ਜੀ ਨਾਲ ਦੀ ਨਾਲ ਦੇਣੀ ਪੈਣੀ ਆ, ਗਰਮ ਵੀ ਦੇਣੀ ਆ ਤੇ ਫੁੱਲੀ ਹੋਈ ਵੀ ਦੇਣੀ ਆ। ਅੱਛਾ। ਤੇ ਫਿਰ ਕਹਿੰਦੇ ਜੀ ਮਾਸਟਰਨੀਆਂ ਵਿਚਾਰੀਆਂ ਨਾਲ ਲੱਗੀਆਂ, ਕੋਈ ਕੋਈ ਉਹਨੂੰ ਤਲਣ ਲੱਗ ਗਈਆਂ, ਕੋਈ ਵੇਲਣ ਲੱਗ ਗਈਆਂ ਤੇ ਕੋਈ ਵੰਡਣ ਲੱਗ ਗਈਆਂ, ਤੇ ਨਿਆਣਿਆਂ ਨੂੰ ਕਹਿੰਦੇ ਪੂਰੀਆਂ ਖਿਲਾ ਕੇ ਔਖਾ ਹੋ ਗਿਆ ਕੰਮ। ਖਿਲਾਉਣ ਤੋਂ ਬਾਅਦ ਕਹਿੰਦੇ ਨਵਾਂ ਪੰਗਾ ਪੈ ਗਿਆ। ਅੱਛਾ। ਮਾਸਟਰਨੀਆਂ ਦੀ ਅੱਧੀ ਛੁੱਟੀ ਤਾਂ ਐਂ ਗਈ, ਉਹਨਾਂ ਦਾ ਆਪਣਾ ਟਿਫਨ ਟੁਫਨ ਤਾਂ ਐਂ ਰਹਿ ਗਿਆ, ਉਹਨਾਂ ਦੀਆਂ ਪੂਰੀਆਂ ਤਾਂ ਫੁੱਲੀਆਂ ਹੋਈਆਂ ਐਂ ਰਹਿ ਗਈਆਂ। ਕਹਿੰਦੇ ਜੀ ਉਹ ਵਿਚਾਰੇ ਨਿਆਣੇ ਮਗਰ ਭੱਜੇ ਰਹਿਣ ਕੇ ਪਾਣੀ ਨਾ ਪੀ ਲਿਓ ਭਾਈ ਉੱਪਰੋਂ ਠੰਡਾ, ਕਿ ਠੰਡਾ ਪਾਣੀ ਪੀ ਲਿਆ ਤੁਹਾਡਾ ਗਲਾ ਖਰਾਬ ਹੋ ਜਾਣਾ, ਜ਼ੁਕਾਮ ਕੁਛ ਖੰਘ ਹੋ ਜਾਣੀ, ਘਰਦਿਆਂ ਨੇ ਸਾਡੇ ਗਲ ਪੈਣਾ। ਸੋ ਹੁਣ ਪੂਰੀਆਂ ਤੋਂ ਤਾਂ ਹੱਥ ਖੜੇ ਕਰਤੇ ਜੀ ਮਾਸਟਰਾਂ ਨੇ ਜੀ। ਉਹ ਕਹਿੰਦੇ ਜੀ ਇਹ ਗਲਤ ਫੈਸਲਾ। ਉਧਰ ਦੂਸਰੇ ਪਾਸੇ ਯੂਨੀਅਨਾਂ ਕਹਿੰਦੀਆਂ ਜੀ 7 ਰੁਪਏ ਵਧਾ ਕੇ ਕਿਵੇਂ ਖਰਚਾ ਪੂਰਾ ਹੋਊਗਾ, ਚਾਹੇ ਫਰੂਟ ਦੀ ਗੱਲ ਹੋਵੇ ਤੇ ਚਾਹੇ ਵਿੱਚ ਪੂਰੀਆਂ ਸ਼ਾਮਲ ਕਰਨ ਦੀ ਗੱਲ ਹੋਵੇ। ਆਹੀ ਵਰਤਾਰਾ ਨਹੀਂ, ਸਰਕਾਰ ਦਾ ਇੱਕ ਹੋਰ ਹੁਕਮ ਆਇਆ ਹੁਣ। ਠੀਕ ਹੈ। ਸਰਕਾਰ ਕਹਿੰਦੀ ਜੀ ਤੁਸੀਂ ਪ੍ਰਦਰਸ਼ਨੀਆਂ ਲਾਓ, ਸਾਇੰਸ ਮੇਲੇ ਲਾਓ ਜੀ, ਨਿਆਣਿਆਂ ਨੂੰ ਵਿਦਿਅਕ ਟੂਰ ਤੇ ਲੈ ਕੇ ਜਾਓ, ਤੁਸੀਂ ਜੀ ਕੁਇਜ਼ ਮੁਕਾਬਲੇ ਕਰਾਓ। ਪ੍ਰਵੀਨ ਜੀ ਚੰਗਾ ਲੱਗਦਾ ਸੁਣਨ ਨੂੰ, ਇਹ ਕੋਈ ਗਲਤ ਫੈਸਲਾ ਨਹੀਂ ਲੱਗਦਾ ਨਾ ਸੁਣਨ ਨੂੰ, ਕਿ ਹਾਂ ਪਹਿਲਾਂ ਵੀ ਸਾਇੰਸ ਮੇਲੇ ਲੱਗਦੇ ਸੀ, ਪਹਿਲਾਂ ਵੀ ਮੁਕਾਬਲੇ ਹੁੰਦੇ ਸੀ, ਪਹਿਲਾਂ ਵੀ ਆਪਣੇ ਸਮਾਂ ਵੀ ਹੁੰਦੇ ਸੀ। ਪਰ ਕਹਿੰਦੇ ਜੀ ਮੁਕਾਬਲੇ ਕਰਾਉਣ 'ਚ, ਸਾਇੰਸ ਮੇਲੇ ਲਾਉਣ 'ਚ ਨਹੀਂ ਸਾਨੂੰ ਕੋਈ ਅਖਾਈ ਆਈ ਸਮੇਂ ਦੀ ਆ। ਅੱਛਾ, ਕਿਹੜੇ ਸਮੇਂ ਹੁਕਮ ਦੇ ਰਹੇ ਹੋ ਤੁਸੀਂ? ਜਨਵਰੀ ਮਹੀਨੇ 'ਚ ਹੁਕਮ ਦੇ ਰਹੇ ਹੋ, ਫਰਵਰੀ 'ਚ ਪੱਕੇ ਪੇਪਰ ਨੇ ਨਿਆਣਿਆਂ ਦੇ, ਬੋਰਡ ਦੇ ਪੇਪਰ ਨੇ। ਬਿਲਕੁਲ ਸਹੀ ਹੈ। ਡੇਟ ਸ਼ੀਟ ਆ ਗਈ, ਕਿੱਥੇ ਸੁੱਤੇ ਰਹਿੰਦੇ ਹੋ? ਕਹਿੰਦੇ ਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਜੀ ਹੁਕਮ ਜਾਰੀ ਕੀਤੇ, ਕਹਿੰਦੇ ਜੀ ਸਕੂਲਾਂ ਨੂੰ ਚਿੱਠੀ ਚੱਲ ਗਈ ਕਿ ਸਟੱਡੀ ਟੂਰ, ਸਾਇੰਸ ਪ੍ਰਦਰਸ਼ਨੀਆਂ ਤੇ ਕੁਇਜ਼ ਮੁਕਾਬਲੇ ਕਰਾਓ। ਹੁਣ ਸਮਾਂ ਦੇਖੋ ਤੁਸੀਂ ਕਿਵੇਂ ਆ। ਕਹਿੰਦੇ ਜੀ 5 ਜਨਵਰੀ ਤੋਂ ਲੈ ਕੇ 11 ਜਨਵਰੀ ਤੱਕ ਸਕੂਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਮੁਕਾਬਲੇ ਕਰਾਓ, ਤੇ 12 ਜਨਵਰੀ ਸੂਬਾ ਪੱਧਰ ਤੇ ਸਾਇੰਸ ਪ੍ਰਦਰਸ਼ਨੀ ਲਗਾਓ। ਫਿਰ ਠੀਕ ਹੈ। ਅੱਛਾ, 5 ਜਨਵਰੀ ਤੋਂ 11 ਜਨਵਰੀ ਤੱਕ ਸਕੂਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਪ੍ਰਦਰਸ਼ਨੀਆਂ ਲੱਗਣ ਸਾਇੰਸ ਦੀਆਂ, ਤੇ 12 ਜਨਵਰੀ ਨੂੰ ਸੂਬਾ ਪੱਧਰ ਦਾ। ਤੇ ਪੇਪਰ ਕਦੋਂ ਹੈ? ਗਾਂ ਫਰਵਰੀ 'ਚ ਪੇਪਰ ਨੇ ਜੀ। ਓ ਅੱਛਾ, ਅਜੇ ਗਾਂ ਆ ਜੋ। 16 ਜਨਵਰੀ ਤੋਂ 18 ਜਨਵਰੀ ਤੱਕ ਕਹਿੰਦੇ ਜੀ ਸਕੂਲ ਜ਼ਿਲ੍ਹਾ ਪੱਧਰ ਦੇ ਉੱਤੇ ਉਹ ਮੁਕਾਬਲੇ ਕਰਾਓ ਜੀ, ਕਿਊਜ਼ ਮੁਕਾਬਲੇ, ਤੇ 19 ਜਨਵਰੀ ਨੂੰ ਸੂਬਾ ਮੁਕਾਬਲੇ ਕਰਾਓ ਜੀ। ਹੁਣ 16 ਤੋਂ 18 ਜਨਵਰੀ ਜੀ, ਤੇ ਇੱਧਰ 11 ਜਨਵਰੀ ਤੋਂ 12 ਜਨਵਰੀ, 9 ਤੋਂ 12 ਜਨਵਰੀ, ਆਹ ਦਿਨ ਪਹਿਲੇ ਲੰਘ ਗਏ। ਹਾਂਜੀ, ਮੁਕਾਬਲੇ ਆ ਗਏ 16 ਤੋਂ 19 ਤੱਕ। ਠੀਕ ਹੈ ਜੀ। ਇਹਨਾਂ ਦੇ ਵਿਚਾਲੇ ਕਹਿੰਦੇ ਜੀ 9 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਸਿੱਖਿਆ ਟੂਰ ਤੇ ਲੈ ਕੇ ਜਾਓ ਜੀ 10ਵੀਂ 11ਵੀਂ ਵਾਲੇ ਜਵਾਕਾਂ ਨੂੰ। ਓ ਅੱਛਾ, ਹੁਣ ਆ ਵੀ ਵਿੱਚ ਹੀ ਆਉਂਦੀ ਹੈ। 9 ਤੋਂ 12 ਜਨਵਰੀ ਤਰੀਕਾਂ ਵੀ ਉੱਪਰ ਵਾਲੇ ਮੁਕਾਬਲਿਆਂ ਦੇ ਵਿੱਚੇ ਆ ਗਈਆਂ, ਵਿੱਚੇ ਸਾਇੰਸ ਮੇਲੇ ਆ ਗਏ, ਵਿੱਚੇ ਸਾਇੰਸ ਮੇਲਾ ਕਰਾਓ, ਵਿੱਚੇ ਕਿਊਜ਼ ਕਰਾਓ, ਵਿੱਚੇ ਕਹਿੰਦੇ ਜੀ ਵਿਦਿਅਕ ਟੂਰ ਕਰਾਓ। ਅਸੀਂ ਆਪਣਾ ਰਿਕਾਰਡ ਬਣਾ ਕੇ ਜੀ ਭੇਜਣਾ ਤਾਂ ਕਿ ਫਿਰ ਸਾਡਾ ਸੂਬਾ ਪਹਿਲੇ ਨੰਬਰ ਤੇ ਆ ਜਾਵੇ ਜੀ। ਉਹ ਫਾਰਮ ਪੂਰਾ ਭਰਨਾ ਹੈ ਨਾ ਕਿ ਮੁਕਾਬਲੇ 'ਚ ਪੰਜਾਬ ਦੇ ਸਕੂਲ ਅੱਵਲ ਆਏ। ਦੇਰ ਨਾਲ ਜਾਗਿਆ ਅਸੀਂ। ਉਹ ਕਹਿੰਦੇ ਸਿਰ ਤੇ ਪੇਪਰ ਨੇ ਜੀ, ਸਾਨੂੰ ਇੱਕ ਪਾਸੇ ਸਿੱਖਿਆ ਵਿਭਾਗ ਹੁਕਮ ਦੇ ਰਿਹਾ ਕਿ ਜੀ ਵਾਧੂ ਕਲਾਸਾਂ ਲਾਓ ਸਵੇਰੇ ਆ ਕੇ 9ਵੀਂ 10ਵੀਂ 11ਵੀਂ 12ਵੀਂ ਵਾਲਿਆਂ ਦੀਆਂ। ਦੂਏ ਪਾਸੇ ਸਾਨੂੰ ਵੋਟਾਂ ਬਣਾਉਣ ਦਾ ਕੰਮ ਦਿੱਤਾ ਹੋਇਆ।
ਹੂੰ। ਇੱਧਰ ਕਹਿੰਦੇ ਜੀ, ਹੁਣ ਕਹਿੰਦੇ ਜੀ ਕੁਇਜ਼ ਮੁਕਾਬਲੇ, ਸਾਇੰਸ ਮੇਲੇ, ਪ੍ਰਦਰਸ਼ਨੀਆਂ ਲਾਓ। ਕਹਿੰਦੇ ਜੀ ਸਾਨੂੰ ਪਹਿਲਾਂ ਸਰਕਾਰ ਫੈਸਲਾ ਕਰ ਲਵੇ ਕਰਾਉਣਾ ਕੀ ਹੈ, ਕਿ ਕਰਨਾ ਕੀ ਹੈ। ਕਰਨਾ ਬਿਲਕੁਲ ਸਹੀ ਹੈ ਸੋ ਜੀ। ਇਸ ਲਈ ਬੱਚਿਆਂ ਦੇ ਵਿਦਿਅਕ ਸਿਸਟਮ ਨਾਲ ਖਿਲਵਾੜ, ਹਰੇਕ ਚੀਜ਼ ਦਾ ਸਮਾਂ ਹੁੰਦਾ ਹੈ। ਇਹੋ ਜਿਹੀਆਂ ਆਪਾਂ ਯੂਥ ਫੈਸਟੀਵਲ ਸਕੂਲਾਂ ਕਾਲਜਾਂ 'ਚ ਦੇਖਦੇ ਹਾਂ, ਯੂਨੀਵਰਸਿਟੀਆਂ 'ਚ ਦੇਖਦੇ ਹਾਂ, ਆਪਾਂ ਮੁਕਾਬਲੇ ਦੇਖਦੇ ਰਹੇ ਹਾਂ, ਆਪਾਂ ਆਪ ਉਹਨਾਂ ਦਾ ਭਾਗੀਦਾਰ ਰਹੇ ਹਾਂ। ਮੈਂ ਤਾਂ ਸਰਕਾਰੀ ਸਕੂਲ ਤੋਂ ਲੈ ਕੇ ਸਰਕਾਰੀ ਕਾਲਜ ਤੱਕ। ਹਾਂਜੀ ਹਾਂਜੀ। ਸੋ ਇਸ ਲਈ ਇਹ ਸਾਰੇ ਵਰਤਾਰੇ ਸਤੰਬਰ, ਅਕਤੂਬਰ ਉਹਨਾਂ ਮਹੀਨਿਆਂ 'ਚ ਹੁੰਦੇ ਨੇ, ਤੇ ਨਵੰਬਰ ਤੋਂ ਬਾਅਦ ਫਿਰ ਪੜ੍ਹਾਈ ਤੇ ਜ਼ੋਰ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ, ਬਿਲਕੁਲ। ਸੋ ਇਸ ਲਈ ਇਹ ਸਰਕਾਰ ਨੂੰ ਆਪਣੇ ਫੈਸਲਿਆਂ ਦੇ ਗੌਰ ਕਰਨ ਦੀ ਲੋੜ ਆ। ਮਾਸਟਰ ਵਰਗ ਖਾਸਾ ਔਖਾ ਹੈ, ਤੇ ਉਹਨਾਂ ਨੇ ਇਸ ਗੱਲ ਦਾ ਰੋਸਾ ਆਪਣੀਆਂ ਯੂਨੀਅਨਾਂ ਰਾਹੀਂ ਵੀ, ਆਪਣੇ ਮੁਖੀ ਰਾਹੀਂ ਵੀ, ਆਪਣੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਹੀਂ ਵੀ ਪਹੁੰਚਦਾ ਕਰਤਾ। ਪਰ ਸਰਕਾਰ ਦਾ ਹੁਕਮ ਸਰਕਾਰ ਹੈ, ਫਿਰ ਸਰਕਾਰ ਤਾਂ ਸਰਕਾਰ ਹੀ ਹੈ। ਇਹ ਬਿਲਕੁਲ ਸਹੀ ਹੈ। ਇਹ ਹੁੰਦਾ ਸੀਗਾ ਸ਼ਰਮਾ ਜੀ, ਸਤੰਬਰ ਅਕਤੂਬਰ ਦੇ ਮੁੱਕਦਿਆਂ ਹੀ ਇਹ ਚੀਜ਼ਾਂ ਖਤਮ ਕਰ ਲਈਆਂ ਜਾਂਦੀਆਂ ਸੀ, ਜਿਹੜੀਆਂ ਬਿਲਕੁਲ ਜਿਨ੍ਹਾਂ ਨੂੰ ਆਪਾਂ ਵਾਧੂ ਪੜ੍ਹਾਈ ਤੋਂ ਵਾਧੂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਸੀ, ਸਰਗਰਮੀਆਂ ਹੁੰਦੀਆਂ ਸੀ, ਹੋਣੀਆਂ ਚਾਹੀਦੀਆਂ। ਅਸੀਂ ਇਹ ਕਹਿੰਦੇ ਕਿ ਜ਼ਰੂਰ ਹੋਣੀਆਂ ਚਾਹੀਦੀਆਂ। ਇਹ ਬਿਲਕੁਲ ਇਹ ਵੱਧ, ਹਾਂ, ਇਹ ਜ਼ਰੂਰੀ ਹੈ, ਪਰ ਇੱਕ ਸਮਾਂ ਹੱਦ ਹੁੰਦਾ ਕਿ ਹਰ ਚੀਜ਼ ਕਦੋਂ ਹੋਣੀ ਚਾਹੀਦੀ। ਜੀ ਬਿਲਕੁਲ। ਵੇਲੇ ਦਾ ਕੰਮ ਕਿਤੇ ਕਵੇਲੇ ਦੀਆਂ ਟੱਕਰਾਂ ਨਾ ਬਣ ਜਾਣ, ਉਹ ਗੱਲ ਗਲਤ ਆ। ਹਾਂ ਜੀ।